ਬਾਬਾ ਹਰਨਾਮ ਸਿੰਘ ਖਾਲਸਾ ਦੇ ਜਥੇਦਾਰ ਗੜਗੱਜ ਸੰਬੰਧੀ ਬਿਆਨ ਤੇ ਦਲ ਖਾਲਸਾ ਦਾ ਪੱਖ। ਸਤਿੰਦਰ ਜੈਨ ਦੇ ਪੀਏ ਸ਼ਲੀਨ ਮਿੱਤਰਾ ਨੂੰ ਲਾਇਆ ਗਿਆ ਡਾਕਟਰ ਬਲਬੀਰ ਸਿੰਘ ਦਾ OST। 6 ਜੂਨ ਨੂੰ ਹੋਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਸੰਬੰਧੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ। ਨਾ ਤਾਂ ਅਕਾਲੀ ਦਲ ਆਪਣੇ ਆਪ ਦੇ ਵਿੱਚ ਸੰਪੂਰਨ ਪੰਥ ਹੈ ਤੇ ਨਾ ਦਮਦਮੀ ਟਕਸਾਲ ਹੈ। ਕੁਰਬਾਨੀ ਕਿਸੇ ਦੀ ਬਹੁਤ ਵੱਡੀ ਹੋ ਸਕਦੀ ਤੇ ਕੁਰਬਾਨੀਆਂ ਨਾਲ ਤੇ ਪੰਜਾਬ ਭਰਿਆ ਪਿਆ। ਪੰਥ ਇਹ ਸੋਚ ਰਿਹਾ ਕਿ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਜੇ ਉੱਥੇ ਟਕਰਾਅ ਹੁੰਦਾ, ਜਿਸਮਾਨੀ ਟਕਰਾਅ ਦੀ ਗੱਲ ਕਰ ਰਿਹਾ, ਜੇ ਜਿਸਮਾਨੀ ਟਕਰਾਅ ਹੁੰਦਾ ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਜਿਹੜਾ ਅਕਸ ਹੈ ਉਹ ਖਰਾਬ ਜਾਏਗਾ। 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੰਦੇਸ਼ ਨਾ ਦੇਣ ਲਈ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਬਿਆਨ ਤੇ ਸਿੱਖ ਜਥੇਬੰਦੀ ਦਲ ਖਾਲਸਾ ਦਾ ਬਿਆਨ ਆਇਆ ਹੈ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਦੇ ਇਸ ਬਿਆਨ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਰਿਸ਼ਤੇ ਵਿਗੜੇ, ਜਿਸ ਤੋਂ ਬਾਅਦ ਇਹ ਦੋਵੇਂ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ। ਜਥੇਦਾਰ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਨੇ ਲਾਇਆ ਹੈ, ਜੋ ਸਿੱਧੇ ਤੌਰ ਤੇ ਅਕਾਲੀ ਦਲ ਦੇ ਫੈਸਲੇ ਅਨੁਸਾਰ ਚੱਲ ਰਹੀ ਹੈ। ਹੁਣ ਜਦੋਂ ਬਾਬਾ ਹਰਨਾਮ ਸਿੰਘ ਨੂੰ ਮੌਕਾ ਮਿਲਿਆ ਤਾਂ ਉਹ ਕਹਿ ਰਹੇ ਹਨ ਕਿ ਉਹ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਨਹੀਂ ਦੇਣਗੇ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦਾ ਬਿਆਨ ਹੈ, ਇਹ ਆਉਣਾ ਸੀਗਾ। ਲੰਮੇ ਸਮੇਂ ਤੋਂ ਇਸ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ। ਬਾਬਾ ਹਰਨਾਮ ਸਿੰਘ ਨੂੰ ਬੜੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜਦੋਂ ਤੋਂ ਅੱਡ ਹੋਏ ਨੇ, ਜਦੋਂ ਤੋਂ ਇਹਨਾਂ ਦੇ ਰਿਸ਼ਤੇ ਟੁੱਟੇ ਨੇ, ਇੱਕ ਦੂਜੇ ਨੂੰ ਸ਼ੈਡੋ ਬਾਕਸਿੰਗ ਕਰ ਰਹੇ ਸੀ, ਇੱਕ ਦੂਜੇ ਨੂੰ ਠਿੱਪੀ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ। ਹੁਣ ਦੋਵੇਂ ਅਲੱਗ ਹੋ ਗਏ, ਬਾਬਾ ਜੀ ਚਲੇ ਗਏ BJP ਦੇ ਨੇੜੇ। ਅਕਾਲੀ ਦਲ ਨੂੰ ਇਹਦੀ ਤਕਲੀਫ ਹੈ। ਅਕਾਲੀ ਦਲ ਦੇ IT ਸੈੱਲ ਨੇ ਬਾਬਾ ਜੀ ਦੇ ਖਿਲਾਫ ਬਹੁਤ ਭੰਡੀ ਪ੍ਰਚਾਰ ਵੀ ਇਸ ਗੱਲ ਦਾ ਕੀਤਾ। ਹੁਣ ਉਸ ਤੋਂ ਬਾਅਦ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਵੇਂ ਨਿਯੁਕਤ ਜਿਹੜੇ ਗਿਆਨੀ ਕੁਲਦੀਪ ਸਿੰਘ ਨੇ, ਉਹਨਾਂ ਰਾਹੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਵਾਪਸੀ ਕਰਵਾ ਲਈ। ਹੁਣ ਇਹ ਗੱਲ ਤੇ ਬਾਬਾ ਜੀ ਉਡੀਕਦੇ ਪਏ ਸੀ ਵੀ ਮੇਰੇ ਪੈਰਾਂ 'ਚ ਬਟੇਰ ਕਦੋਂ ਆਏਗਾ, ਜਦੋਂ ਮੈਂ ਬੜਕ ਮਾਰ ਕੇ ਇਹਨਾਂ ਨੂੰ ਪੜਥੂ ਪਾਵਾਂਗਾ। ਉਹ ਬਾਬਾ ਜੀ ਨੇ ਆਪਣਾ ਬੜਕ ਮਾਰ ਕੇ ਪੜਥੂ ਪਾ ਦਿੱਤਾ। ਦੋ ਭਾਈਵਾਲ ਇਕੱਠੇ ਸੀ, ਬੜਾ ਪਿਆਰ ਸੀ, ਬਾਬਾ ਜੀ ਦੇ ਅਰਦਾਸਾਂ ਕਰਦੇ ਸੀ ਉਹਨਾਂ ਦੀਆਂ ਸਰਕਾਰ ਜਿਉਂਦੀ ਜਾਗਦੀ ਰਵੇ। ਤੇ ਜਦੋਂ ਵੀ ਸਰਕਾਰ ਆਉਣੀ ਹੁੰਦੀ ਸੀ ਤੇ ਬਾਬਾ ਜੀ ਦੀਆਂ ਅਰਦਾਸਾਂ ਹੀ ਉਹਨਾਂ ਦੇ ਹੱਕ 'ਚ ਹੁੰਦੀਆਂ ਸੀਗੀਆਂ। ਬਾਬਾ ਜੀ ਨੇ ਦੇਖੋ ਜਿਹੜਾ ਸ਼ਹੀਦੀ ਮੈਮੋਰੀਅਲ ਬਣਾਇਆ, ਉਹ ਸਤਿਕਾਰ ਵੀ ਬਹੁਤ ਖੱਟਿਆ ਔਰ ਉਹਨਾਂ ਨੂੰ ਆਦਰ ਮਿਲਿਆ। ਬਟ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਅਕਾਲੀ ਦਲ ਦੇ ਲਈ ਉਹ ਗੁਣਗਾਨ ਕਰਨ ਲੱਗ ਪਏ, ਜਿਸ ਤਰ੍ਹਾਂ ਜਿਹੜੇ ਜਥੇਦਾਰਾਂ ਨੂੰ ਕੌਮ ਰੱਦ ਕਰਦੀ ਸੀ, ਗਿਆਨੀ ਗੁਰਬਚਨ ਸਿੰਘ ਨੂੰ ਰੱਦ ਕੀਤਾ, ਉਸ ਤੋਂ ਬਾਅਦ ਰੱਦ ਕੀਤਾ, ਉਦੋਂ ਬਾਬਾ ਜੀ ਉਹਨਾਂ ਨਾਲ ਖੜੇ ਰਹੇ, ਉਹਨਾਂ ਦੇ ਹੱਕ ਵਿੱਚ ਖੜੇ ਰਹੇ, ਆਪਣੇ ਪ੍ਰੋਗਰਾਮਾਂ 'ਤੇ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਉਂਦੇ ਰਹੇ। ਐਂਡ ਮੇਰੇ ਖਿਆਲ ਜਦੋਂ ਸਾਬਕਾ ਜਥੇਦਾਰ ਬਣ ਗਿਆ ਉਦੋਂ ਵੀ ਉਹ ਦਮਦਮੀ ਟਕਸਾਲ ਦੇ ਪ੍ਰੋਗਰਾਮਾਂ ਪੰਥ ਨੂੰ ਬੁਲਾਉਣਾ ਤੇ ਬਾਬਾ ਜੀ ਭੁੱਲ ਸਕੇ, ਪਰ ਗਿਆਨੀ ਗੁਰਬਚਨ ਸਿੰਘ ਨੂੰ ਬੁਲਾਉਣਾ ਨਹੀਂ ਭੁੱਲੇ ਕਦੀ। ਸੋ ਇਹ ਬੜੀ ਇੱਕ ਸਾਂਝ ਸੀ ਦੋਨਾਂ ਦੀ। ਟਿਕਲ ਸਾਂਝ ਟੁੱਟੀ BJP ਦੀ ਅਕਾਲੀ ਦਲ ਨਾਲੋਂ। ਹੁਣ BJP ਦਾ ਵੀ ਇੱਕ ਖੁਰਾਫਾਤੀ ਦਿਮਾਗ ਹੈ, ਸਟੇਟ ਹੈ, ਡੀਪ ਸਟੇਟ ਉਹਦੇ ਕੋਲ ਹੈ। ਹੁਣ ਉਹਨਾਂ ਨੇ ਵੀ ਤਾਂ ਕੁਛ ਨਾ ਕੁਛ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਵਿੱਚ ਕੋਈ ਗੜਬੜ ਕਰਾਉਣੀ ਸੀਗੀ। ਉਹ ਵੀ ਆਪਣੀ ਦੇਖ ਰਹੇ ਸੀ ਕਿ ਕਦੋਂ ਸਾਨੂੰ ਮੌਕਾ ਮਿਲੇ। ਬਾਬਾ ਜੀ ਨੂੰ ਆਪਣਾ ਗੁੱਸਾ ਸੀਗਾ ਕਿ ਮੈਨੂੰ ਹਰ ਗੱਲ ਤੇ ਟਿੱਚ ਕਰ ਰਹੇ ਨੇ। ਮੈਨੂੰ ਮਤਲਬ ਦਮਦਮੀ ਟਕਸਾਲ ਨੂੰ ਅੱਜ ਤੱਕ ਪੁੱਛਿਆ ਜਾਂਦਾ ਸੀ ਜਦੋਂ ਤਖਤਾਂ ਦੇ ਜਥੇਦਾਰ ਲਾਏ ਜਾਂਦੇ ਸੀ। ਹੁਣ ਪਹਿਲੀ ਵਾਰ ਹੋਇਆ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ। ਹੁਣ ਇੱਕ ਦੂਜੇ ਨੂੰ ਟਿੱਚ ਕਰ ਰਹੇ ਸੀ, ਇੱਕ ਦੂਜੇ ਨੂੰ ਮਤਲਬ ਜਿਵੇਂ ਮੈਂ ਪਹਿਲਾਂ ਕਿਹਾ ਸ਼ੈਡੋ ਬਾਕਸਿੰਗ ਦਾ ਇਹੀ ਅਰਥ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਤੁਸੀਂ ਟੌਂਟ ਕਰ ਰਹੇ ਹੋ, ਕਦੀ ਬਾਬੇ ਦੀਆਂ ਕਦੀ ਪੋਤੇ ਦੀਆਂ। ਇਹ ਚੱਲਦਾ ਪਿਆ ਸੀਗਾ। ਹੁਣ ਜਦੋਂ ਬਾਬਾ ਜੀ ਕੋਲ ਮੌਕਾ ਆ ਗਿਆ, ਉਹਨਾਂ ਨੇ ਵੀ ਬੜਕ ਮਾਰਤੀ ਵੀ ਚਲੋ ਫਿਰ ਗਿਆਨੀ ਜਿਹੜੇ ਕੁਲਦੀਪ ਸਿੰਘ ਨੇ, ਅਸੀਂ ਉਹਨਾਂ ਨੂੰ ਸੰਦੇਸ਼ ਨਹੀਂ ਦੇਣ ਦਿਆਂਗੇ। ਉਹਨਾਂ ਕਿਹਾ ਕਿ ਇਸ ਸਾਰੇ ਮਸਲੇ ਵਿੱਚ ਸਿੱਖ ਕੌਮ ਕਿੱਥੇ ਖੜੀ ਹੈ। ਨਾ ਤਾਂ ਸ਼੍ਰੋਮਣੀ ਅਕਾਲੀ ਦਲ ਸੰਪੂਰਨ ਪੰਥ ਹੈ ਤੇ ਨਾ ਹੀ ਦਮਦਮੀ ਟਕਸਾਲ। ਕਿਸੇ ਦੀਆਂ ਕੁਰਬਾਨੀਆਂ ਵੱਡੀਆਂ ਹੋ ਸਕਦੀਆਂ ਹਨ, ਪਰ ਕੁਰਬਾਨੀਆਂ ਨਾਲ ਤਾਂ ਪੰਜਾਬ ਭਰਿਆ ਪਿਆ ਹੈ। ਬਟ ਹੁਣ ਇਹਦੇ ਵਿੱਚ ਕੌਮ ਕਿੱਥੇ ਖੜੀ ਹੈ, ਖਾਲਸਾ ਪੰਥ ਕਿੱਥੇ ਖੜਾ? ਨਾ ਤਾਂ ਅਕਾਲੀ ਦਲ ਆਪਣੇ ਆਪ ਦੇ ਵਿੱਚ ਸੰਪੂਰਨ ਪੰਥ ਹੈ ਤੇ ਨਾ ਦਮਦਮੀ ਟਕਸਾਲ ਹੈ। ਕੁਰਬਾਨੀ ਕਿਸੇ ਦੀ ਬਹੁਤ ਵੱਡੀ ਹੋ ਸਕਦੀ ਤੇ ਕੁਰਬਾਨੀਆਂ ਨਾਲ ਤਾਂ ਪੰਜਾਬ ਭਰਿਆ ਪਿਆ। ਤੁਸੀਂ ਪਿੰਡਾਂ 'ਚ ਜਾਓ, ਘਰ ਘਰ ਜਾਓ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਇਹਨਾਂ ਦੋਵਾਂ ਸੰਪਰਦਾਵਾਂ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਮਾਰਾਂ ਖਾਧੀਆਂ, ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ। ਉਹ ਸਾਰਿਆਂ ਦੀ ਇੱਥੇ ਭਰਮਾਰ ਹੈ। ਬਟ ਗੱਲ ਇਹ ਕਿ ਪੰਥ ਸੰਪੂਰਨ ਕੋਈ ਵੀ ਨਹੀਂ ਹੈ। ਪੰਥ ਬਹੁਤ ਵਿਸ਼ਾਲ ਹੈ, ਬਹੁਤ ਵੱਡਾ ਹੈ ਔਰ ਉਹਦੇ ਵਿੱਚ ਸੈਂਕੜੇ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਨਿਹੰਗ ਜਥੇਬੰਦੀਆਂ, ਜੁਝਾਰੂ ਜਥੇਬੰਦੀਆਂ ਆਉਂਦੀਆਂ ਨੇ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਧਿਰਾਂ ਵਿਚਾਲੇ ਪੰਥ ਸੋਚਦਾ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਈ ਟਕਰਾਅ ਹੁੰਦਾ ਹੈ ਤਾਂ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲੱਗੇਗੀ। ਪੰਥ ਇਸ ਵੇਲੇ ਕੀ ਸੋਚ ਰਿਹਾ? ਪੰਥ ਇਹ ਸੋਚ ਰਿਹਾ ਕਿ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਜੇ ਉੱਥੇ ਟਕਰਾਅ ਹੁੰਦਾ, ਜਿਸਮਾਨੀ ਟਕਰਾਅ ਦੀ ਗੱਲ ਕਰ ਰਿਹਾ, ਜੇ ਜਿਸਮਾਨੀ ਟਕਰਾਅ ਹੁੰਦਾ
ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਜਿਹੜਾ ਅਕਸ ਹੈ ਉਹ ਖਰਾਬ ਜਾਏ। ਉਹਨਾਂ ਕਿਹਾ ਕਿ ਅਸੀਂ ਸਾਰੇ ਸਾਲ ਭਰ ਆਪੋ ਆਪਣੀ ਵਿਚਾਰਧਾਰਾ ਅਨੁਸਾਰ ਕੰਮ ਕਰਦੇ ਹਾਂ ਤੇ ਇੱਕ ਦਿਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋ ਕੇ ਦਿੱਲੀ ਨੂੰ ਲਲਕਾਰਦੇ ਹਾਂ ਤੇ ਉਹਨੂੰ ਦੱਸਦੇ ਹਾਂ ਕਿ ਤੇਰਾ ਜ਼ੁਲਮ ਭੁੱਲਿਆ ਨਹੀਂ ਅਤੇ ਅੱਗੋਂ ਆਪਣੇ ਆਜ਼ਾਦ ਰਾਜ ਲਈ ਸੰਘਰਸ਼ ਦੀ ਲੜਾਈ ਲੜਦੇ ਰਹਾਂਗੇ। 365 ਦਿਨ ਦੇ ਵਿੱਚ 364 ਦਿਨ ਅਸੀਂ ਆਪਣੀ ਆਪਣੀ ਆਈਡੀਓਲੋਜੀ ਔਰ ਆਪਣੀ ਆਪਣੀ ਰਾਜਨੀਤੀ ਅਨੁਸਾਰ ਆਪਣਾ ਕੰਮ ਕਰਦੇ ਹਾਂ। ਇੱਕ ਦਿਨ ਅਸੀਂ ਇਕੱਠੇ ਹੁੰਦੇ ਹਾਂ ਤੇ ਦਿੱਲੀ ਨੂੰ ਵੰਗਾਰਦੇ ਹਾਂ, ਦਿੱਲੀ ਨੂੰ ਦੱਸਦੇ ਹਾਂ ਤੇਰਾ ਕਹਿਰ ਵੀ ਨਹੀਂ ਭੁੱਲਿਆ ਔਰ ਉਸ ਕਹਿਰ ਚੋਂ ਉਸ ਜ਼ੁਲਮਾਂ ਚੋਂ ਨਿਕਲਿਆ ਹੋਇਆ ਸੰਘਰਸ਼ ਜਾਰੀ ਹੈ ਔਰ ਜਿਹੜੇ ਸ਼ਹੀਦ ਹੋਏ ਨੇ ਇਸ ਪਾਵਨ ਧਰਤੀ ਤੇ ਜਿਹੜੀ ਉਹਨਾਂ ਦੀ ਸੋਚ ਸੀ ਉਸ ਸੋਚ ਅਨੁਸਾਰ ਅਸੀਂ ਆਪਣਾ ਮੁਲਕ ਸਿਰਜਣਾ। ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਲੀਨ ਮਿੱਤਰਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿੰਮੇਵਾਰੀ ਨਿਭਾਉਣਗੇ। ਸ਼ਾਲੀਨ ਮਿੱਤਰਾ ਨੂੰ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਗੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਉੱਤੇ ਬਿਠਾਉਣ ਦੇ ਇਲਜ਼ਾਮ ਲੱਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਸਤਿੰਦਰ ਜੈਨ ਦਾ PA ਸ਼ਾਲੀਨ ਮਿੱਤਰਾ, ਜੋ ਕਿ ਯੂਪੀ ਨਾਲ ਸੰਬੰਧਿਤ ਹਨ, ਉਹਨਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਨਿਯੁਕਤ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕੋਈ ਕਾਬਿਲ ਨੌਜਵਾਨ ਨਹੀਂ ਸੀ ਜੋ ਯੂਪੀ ਦੇ ਨੌਜਵਾਨ ਨੂੰ OSD ਲਾਇਆ ਗਿਆ। ਉਹਨਾਂ ਕਿਹਾ ਕਿ ਹੁਣ ਇੰਤਜ਼ਾਰ ਕਰੋ ਕਦੋਂ ਪੰਜਾਬ ਦਾ ਮੁੱਖ ਮੰਤਰੀ ਵੀ ਕਿਸੇ ਬਾਹਰੀ ਸੂਬੇ ਤੋਂ ਨਿਯੁਕਤ ਕੀਤਾ ਜਾਵੇਗਾ। ਮਜੀਠੀਆ ਨੇ ਕਿਹਾ ਕਿ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀ ਦੀ ਰੀਨਾ ਗੁਪਤਾ ਨੂੰ ਲਾਇਆ ਗਿਆ ਸੀ। ਯੂਪੀ ਵਾਸੀ ਦੀਪਕ ਚੌਹਾਨ ਨੂੰ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ। ਉਹਨਾਂ ਕਿਹਾ ਕਿ ਰੰਗਲੇ ਪੰਜਾਬ ਦੇ ਦਾਅਵੇ ਕਰਨ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਬਾਹਰੀ ਸੂਬਿਆਂ ਤੋਂ ਚੇਅਰਮੈਨ ਲਾ ਰਹੇ ਹਨ। ਭਗਵੰਤ ਮਾਨ ਜੀ, ਪੰਜਾਬ ਨਾਲ ਕੀਤੇ ਧੋਖੇ ਅਤੇ ਧੱਕੇ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ। ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੀ ਆਮ ਆਦਮੀ ਪਾਰਟੀ ਤੇ ਮੁੜ ਨਿਸ਼ਾਨਾ ਸਾਧਿਆ ਹੈ। ਉਹਨਾਂ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਦਿੱਲੀ ਦੇ ਨੇਤਾ ਸਤਿੰਦਰ ਜੈਨ ਦੇ PA ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਨਿਯੁਕਤ ਕੀਤਾ ਹੈ। ਪੰਜਾਬ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਕਿਉਂ ਕੀਤਾ ਜਾ ਰਿਹਾ ਹੈ? ਪੰਜਾਬੀਆਂ ਲਈ ਨੌਕਰੀਆਂ ਜਾਂ ਦਿੱਲੀ ਦੇ ਸਹਾਇਕਾਂ ਲਈ ਇਨਾਮ? ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਇਹ ਜਿਹੜਾ ਸ਼ਹੀਦਾਂ ਦਾ ਆਪਾਂ ਮਨਾਉਂਦੇ ਆ 6 ਜੂਨ ਦਾ ਦਿਹਾੜਾ, ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ। ਜੂਨ 1984 ਵਿੱਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ, ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਹੋਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਅਰਦਾਸ ਉਪਰੰਤ ਸੰਗਤ ਨੂੰ ਪਾਵਨ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸਰਵਣ ਕਰਵਾਇਆ। ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਇਸ ਦੌਰਾਨ ਗੱਲਬਾਤ ਕਰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਵਿੱਚ ਸਮੇਂ ਦੀ ਹਕੂਮਤ ਵੱਲੋਂ ਕੀਤੇ ਗਏ ਕਰੂਰ ਕਾਰੇ ਨੇ ਸਿੱਖ ਕੌਮ ਨੂੰ ਡੂੰਘੇ ਜ਼ਖਮ ਦਿੱਤੇ ਹਨ, ਜੋ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਇਸ ਘੱਲੂਘਾਰੇ ਵਿੱਚ ਜਿੱਥੇ ਅਨੇਕਾਂ ਸ਼ਹਾਦਤਾਂ ਹੋਈਆਂ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ। ਉਹਨਾਂ ਕਿਹਾ ਕਿ ਘੱਲੂਘਾਰੇ ਦੀ ਯਾਦ ਵਿੱਚ ਹਰ ਸਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਕਰਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ ਜਾਂਦਾ ਹੈ। ਐਡਵੋਕੇਟ ਧਾਮੀ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ 6 ਜੂਨ ਨੂੰ ਹੋ ਰਹੇ ਸ਼ਹੀਦੀ ਸਮਾਗਮ ਸਮੇਂ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ। ਸਿੱਖ ਪੰਥ ਦਾ ਵੱਡਾ ਸਰਮਾਇਆ, ਸਿੱਖ ਪੰਥ ਦੀ ਸਰਮੌਰ ਸ਼ਖਸੀਅਤ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਉਹਨਾਂ ਨੇ ਤੇ ਉਹਨਾਂ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਨੇ ਉਸ ਫੌਜ ਨੂੰ ਫਿਰ ਚਣੇ ਵੀ ਚਵਾਏ ਔਰ ਇੱਥੇ ਰਣ ਤੱਤੇ ਦੇ ਵਿੱਚ ਟਾਕਰਾ ਕਰਕੇ ਸ਼ਹੀਦੀਆਂ ਵੀ ਪਾਈਆਂ। ਉਹਨਾਂ ਪਵਿੱਤਰ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਪਰੰਪਰਾ ਕੀਤੀ ਗਈ ਆ। ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਇਹ ਜਿਹੜਾ ਸ਼ਹੀਦਾਂ ਦਾ ਆਪਾਂ
ਮਨਾਉਂਦੇ ਆ 6 ਜੂਨ ਦਾ ਦਿਹਾੜਾ। ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਆਓ ਵੀ ਤੇ ਫਿਰ ਸ਼ਾਂਤੀਪੂਰਵਕਾਂ ਇਹ ਸਾਰਾ ਜਿਹੜਾ ਆ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਦਿਹਾੜਾ ਜਿਹੜਾ ਸਾਰੇ ਮਨਾਈਏ। ਹਿੰਦੁਤਵਾ ਸਰਕਾਰ ਨੇ ਉਸ ਦਿਨ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ੁਲਮ ਕੀਤਾ ਹੈ। ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ। ਸਿਰਫ ਇੰਡੀਆ ਦੀ ਫੌਜ ਨਾਲ ਨਹੀਂ, ਪਰ ਸੋਵੀਅਤ ਯੂਨੀਅਨ ਦੀ ਫੌਜ ਵੀ ਬੁਲਾਈ ਤੇ ਬਰਤਾਨੀਆ ਦੀ ਵੀ ਫੌਜ ਬੁਲਾਈ। ਸੋ 6 ਤਰੀਕ ਦਾ ਘੱਲੂਘਾਰਾ ਦਿਵਸ ਸਾਡੀ ਕੌਮ ਦੇ ਲਈ ਬਹੁਤ ਉੱਤਮ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਦੇਣੀ ਹੈ, ਕਿਉਂ ਕਰਕੇ ਇਹੋ ਜਿਹਾ ਜ਼ਬਰ ਪਹਿਲਾਂ ਕਦੇ ਹੋਇਆ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਮੂਹ ਸਿੱਖ ਸੰਗਤਾਂ ਨੂੰ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਅਤੇ ਸ਼ਹੀਦੀ ਘੱਲੂਘਾਰੇ ਦਿਹਾੜੇ ਪ੍ਰਤੀ ਕਿਸੇ ਵੀ ਸਿੱਖ ਜਾਂ ਪੰਥਕ ਸ਼ਖਸੀਅਤ ਨੂੰ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ। ਸੋ 6 ਤਰੀਕ ਦਾ ਘੱਲੂਘਾਰਾ ਦਿਵਸ ਸਾਡੀ ਕੌਮ ਦੇ ਲਈ ਬਹੁਤ ਉੱਤਮ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਦੇਣੀ ਹੈ, ਕਿਉਂ ਕਰਕੇ ਇਹੋ ਜਿਹਾ ਜ਼ਬਰ ਪਹਿਲਾਂ ਕਦੇ ਹੋਇਆ ਨਹੀਂ ਹੈ। ਜਦੋਂ ਪਹਿਲੀ ਵਾਰੀ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉੱਥੇ ਜਾ ਕੇ ਉਹਦਾ ਮੁਕਾਬਲਾ ਕੀਤਾ ਤੇ ਆਪਣੀ ਕੁਰਬਾਨੀ ਦਿੱਤੀ। ਦੂਜੀ ਵਾਰੀ ਜਦੋਂ ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੇ ਹਮਲਾ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪੂਰਾ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦ ਦੀ ਹਕੂਮਤ ਇਸ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆਊਗੀ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। 6ਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਦੁਆਰਾ ਸਥਾਪਿਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਦੇ ਸਦੀਆਂ ਤੋਂ ਕਾਇਮ ਚੱਲਦੇ ਆ ਰਹੇ ਮਾਣ ਸਤਿਕਾਰ, ਰੁਤਬੇ ਅਤੇ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਅਤੇ ਪ੍ਰਵਾਨ ਕਰਦੇ ਹੋਏ ਕਿਸੇ ਵੀ ਸਿੱਖ ਜਾਂ ਸਿੱਖ ਸ਼ਖਸੀਅਤ ਨੂੰ ਅਜਿਹਾ ਮਾਹੌਲ ਬਿਲਕੁਲ ਵੀ ਪੈਦਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡੀ ਇਸ ਮਹਾਨ ਸੰਸਥਾ ਅਤੇ ਸਿੱਖਾਂ ਦੇ ਉੱਚੇ ਸੁੱਚੇ ਇਖਲਾਕ ਉੱਤੇ ਕਿਸੇ ਤਰ੍ਹਾਂ ਦਾ ਧੱਬਾ ਲੱਗਣ ਦੀ ਗੱਲ ਆਵੇ ਅਤੇ ਬਿਨਾਂ ਵਜ੍ਹਾ ਕੌਮ ਵਿੱਚ ਭਰਾਮਾਰੂ ਜੰਗ ਦੀ ਗੱਲ ਵਧੇ। ਬਲਕਿ ਜੋ ਸਾਡੇ ਕੌਮੀ ਮਹਾਨ ਦਿਹਾੜੇ ਹਨ ਜਿਨ੍ਹਾਂ ਨੂੰ ਖਾਲਸਾ ਪੰਥ ਸਦੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਨ ਉੱਤੇ ਹਾਜ਼ਰ ਹੋ ਕੇ ਮਨਾਉਂਦਾ ਆ ਰਿਹਾ ਹੈ, ਉਹ ਨਿਰੰਤਰ ਉਸੇ ਤਰ੍ਹਾਂ ਨਿਰਵਿਘਨ ਜਾਰੀ ਰਹਿਣੇ ਚਾਹੀਦੇ ਹਨ, ਕਿਉਂਕਿ 6 ਜੂਨ ਦਾ ਦਿਹਾੜਾ ਵੀ ਸਿੱਖ ਕੌਮ ਲਈ ਇੱਕ ਵੱਡੇ ਸੰਜੀਦਾ ਸੰਦੇਸ਼ ਦੇਣ ਵਾਲਾ ਦਿਹਾੜਾ ਹੈ। ਔਰ ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ ਕੋਈ ਜਿੱਦ ਨਹੀਂ ਕਰਨੀ, ਕੋਈ ਝਗੜਾ ਨਹੀਂ ਕਰਨਾ, ਕੋਈ ਲਾਂਭਾ ਨਹੀਂ ਦੇਣਾ, ਕਿਉਂ ਕਰਕੇ ਇਹ ਦਿਨ ਅਲਾਂਭੇ ਦਾ ਜਾਂ ਹੋਰ ਕੋਈ ਗੱਲ ਕਰਨ ਦਾ ਨਹੀਂ ਹੈ। ਇਹ ਕੁਰਬਾਨੀ ਦਾ ਦਿਨ ਹੈ ਜਿਸ ਦਿਨ ਆਪਾਂ ਨੇ ਆਪਣੇ ਸਿੰਘਾਂ ਨੂੰ ਸ਼ਰਧਾਂਜਲੀਆਂ ਦੇਣੀਆਂ। ਵਿੱਚੇ ਬੀਬੀਆਂ, ਬੱਚੇ, ਬਜ਼ੁਰਗ ਇੱਥੇ ਤਬਾਹ ਕੀਤੇ ਗਏ ਹਿੰਦੂਤਵਾ ਦੀ ਹਕੂਮਤ ਨੇ। ਇਸ ਦਿਨ ਜਾਬਰ ਹਿੰਦੂਤਵ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਬਰਤਾਨੀਆ, ਰੂਸ ਅਤੇ ਇੰਡੀਆ ਮੁਲਕਾਂ ਦੀਆਂ ਫੌਜਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਨਮਸਕਾਰ ਕਰਨ ਆਈਆਂ ਵੱਡੀ ਗਿਣਤੀ ਦੀਆਂ ਨਿਰਦੋਸ਼ ਤੇ ਨਿਹੱਥੇ ਸਿੱਖਾਂ ਨੂੰ ਗੋਲੀਆਂ, ਬੰਦੂਕਾਂ ਦੇ ਬੰਬਾਰਮੈਂਟ ਕਰਕੇ ਸ਼ਹੀਦ ਕਰ ਦਿੱਤਾ ਸੀ, ਜਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਹਰ ਸਾਲ ਅਰਦਾਸ ਕਰਦੇ ਹਾਂ। ਇਸ ਮੌਕੇ ਤੇ ਕਿਸੇ ਵੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਖਲਲ ਪਾਉਣਾ ਜੋ ਕੌਮੀ ਕਿਰਦਾਰ ਉੱਤੇ ਧੱਬਾ ਲਗਾਉਣ ਦੀ ਗੱਲ ਕਦਾਚਿਤ ਨਹੀਂ ਹੋਣੀ ਚਾਹੀਦੀ। ਸਿਰਫ ਇੰਡੀਆ ਦੀ ਫੌਜ ਨਾਲ ਨਹੀਂ, ਪਰ ਸੋਵੀਅਤ ਯੂਨੀਅਨ ਦੀ ਫੌਜ ਵੀ ਬੁਲਾਈ ਤੇ ਬਰਤਾਨੀਆ ਦੀ ਵੀ ਫੌਜ ਬੁਲਾਈ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕਰਦਿਆਂ ਹੋਇਆਂ 72 ਘੰਟੇ ਦੁਨੀਆ ਦੀਆਂ 3 ਪਰਮਾਣੂ ਹਥਿਆਰਾਂ ਨਾਲ ਲਾਂਚ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ।
ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਖਾਲਸਾ ਪੰਥ ਦਾ ਉਹ ਧੁਰਾ ਹਨ ਜਿੱਥੋਂ ਸਮੁੱਚੀ ਕੌਮ ਆਪਣੀ ਧਾਰਮਿਕ, ਇਖਲਾਕੀ, ਸਮਾਜਿਕ ਤੇ ਸਿਆਸੀ ਅਗਵਾਈ ਲੈਂਦੀ ਹੋਈ ਹਰ ਖੇਤਰ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਵਧਦੀ ਆ ਰਹੀ ਹੈ। ਇਸ ਸੰਸਥਾ ਦੀ ਮਹਾਨਤਾ ਅਤੇ ਵੱਡੇ ਰੁਤਬੇ ਨੂੰ ਸਮਰਪਿਤ ਹੁੰਦੇ ਹੋਏ ਇਸ ਦੇ ਸਤਿਕਾਰ ਵਿੱਚ ਹਰ ਸਿੱਖ ਵੱਲੋਂ ਵਾਧਾ ਕਰਨਾ ਬਣਦਾ ਹੈ, ਨਾ ਕਿ ਉਸ ਦੇ ਸਤਿਕਾਰ ਮਾਣ ਨੂੰ ਕਿਸੇ ਤਰ੍ਹਾਂ ਦੇ ਠੇਸ ਪਹੁੰਚਾਉਣ ਦੇ ਅਮਲ ਹੋਣੇ ਚਾਹੀਦੇ ਹਨ। ਇਸ ਮੀਰੀ ਪੀਰੀ ਦੇ ਮਹਾਨ ਸਥਾਨ ਨੇ ਸਮੁੱਚੀ ਕੌਮ ਨੂੰ ਹਰ ਖੇਤਰ ਵਿੱਚ ਕੇਵਲ ਅਗਵਾਈ ਹੀ ਨਹੀਂ ਦਿੱਤੀ, ਬਲਕਿ ਸਾਨੂੰ ਪੂਰੀ ਦ੍ਰਿੜਤਾ, ਸ਼ਾਨੋ ਸ਼ੌਕਤ ਨਾਲ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨ ਦੇ ਸੰਦੇਸ਼ ਦਿੱਤੇ ਹਨ, ਜਿਸ ਉੱਤੇ ਪਹਿਰਾ ਦੇ ਕੇ ਸਮੂਹਿਕ ਤੌਰ ਤੇ ਸਮੁੱਚੀ ਕੌਮ ਆਪਣੀ ਆਨ ਸ਼ਾਨ ਨੂੰ ਕਾਇਮ ਰੱਖਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਰਹੇਗੀ। ਕਿ ਆਪਾਂ ਸਾਰੇ ਇਕਜੁੱਟ ਹੋ ਕੇ ਇਹ ਦਿਨ ਮਨਾਵਾਂਗੇ, ਕਿਉਂ ਕਰਕੇ 6 ਜੂਨ ਦਾ ਦਿਨ ਸਾਡੀ ਪਾਰਟੀ ਨੇ ਬਹੁਤ ਜਦੋਜਹਿਦ ਕਰਕੇ ਲਈ ਹੈ। ਬਾਦਲਾਂ ਦੇ ਕੋਲੇ ਗੁਰਦੁਆਰਾ ਕਮੇਟੀ ਦਾ ਕਬਜ਼ਾ ਸੀ ਔਰ ਇਹ ਛੇਤੀ ਸਾਨੂੰ ਦੇਣ ਨਹੀਂ ਸੀ ਦਿੰਦੇ ਕਿ ਇੱਥੇ ਅਸੀਂ ਘੱਲੂਘਾਰਾ ਦਿਵਸ ਹਰੇਕ ਸਾਲ ਮਨਾਇਆ ਕਰੀਏ। ਤੇ ਇਹ ਜਿਹੜਾ ਹੱਕ ਅਸੀਂ ਪ੍ਰਾਪਤ ਕੀਤਾ, ਇਸ ਹੱਕ ਦੇ ਉੱਤੇ ਆਪਾਂ ਨੇ ਹੁਣ ਦਾਅਵਾ ਪੂਰਾ ਕਰਨਾ ਹੈਗਾ ਔਰ ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ ਕੋਈ ਜਿੱਦ ਨਹੀਂ ਕਰਨੀ, ਕੋਈ ਝਗੜਾ ਨਹੀਂ ਕਰਨਾ, ਕੋਈ ਲਾਂਭਾ ਨਹੀਂ ਦੇਣਾ, ਕਿਉਂ ਕਰਕੇ ਇਹ ਦਿਨ ਅਲਾਂਭੇ ਦਾ ਜਾਂ ਹੋਰ ਕੋਈ ਗੱਲ ਕਰਨ ਦਾ ਨਹੀਂ ਹੈ। ਇਹ ਕੁਰਬਾਨੀ ਦਾ ਦਿਨ ਹੈ, ਜਿਸ ਦਿਨ ਆਪਾਂ ਨੇ ਆਪਣੇ ਸਿੰਘਾਂ ਨੂੰ ਸ਼ਰਧਾਂਜਲੀਆਂ ਦੇਣੀ ਹੈ। ਵਿੱਚੇ ਬੀਬੀਆਂ, ਬੱਚੇ, ਬਜ਼ੁਰਗ ਇੱਥੇ ਤਬਾਹ ਕੀਤੇ ਗਏ ਹਿੰਦੁਤਵਾਦੀ ਹਕੂਮਤ ਨੇ। ਸੋ ਆਸ ਕਰਦੇ 6 ਤਰੀਕ ਨੂੰ ਤਕੜੇ ਹੋ ਕੇ ਆਪਾਂ ਦਰਬਾਰ ਸਾਹਿਬ ਪਹੁੰਚਾਂਗੇ ਔਰ ਇਸ ਦਿਨ ਨੂੰ ਮਨਾਵਾਂਗੇ, ਜਿਹਦੇ ਨਾਲ ਦੁਨੀਆ 'ਚ ਪਤਾ ਲੱਗੇ ਕਿ ਸਿੱਖ ਇੱਕ ਨੇ ਤੇ ਅਜੇ ਤੱਕ ਵੀ ਇਹਨਾਂ ਦਾ ਰੋਸ ਗਿਆ ਨਹੀਂ, ਕਿਉਂ ਕਰਕੇ ਅਜੇ ਤੱਕ ਇਹਨਾਂ ਨੂੰ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ। ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ, ਉਨਾ ਚਿਰ ਆਪਣੀ ਜਿਹੜੀ ਕੌਮ ਹੈ ਸੁਰੱਖਿਅਤ ਨਹੀਂ ਰਹਿ ਸਕਦੀ ਔਰ ਹਮੇਸ਼ਾ ਇਹਦੇ ਉੱਤੇ ਹਮਲੇ ਹੁੰਦੇ ਰਹਿਣਗੇ। ਤਾਂ 6 ਤਰੀਕ ਨੂੰ ਆ ਕੇ ਆਪਾਂ ਇਸ ਦਿਨ ਨੂੰ ਮਨਾਈਏ ਔਰ ਇਸ ਨੂੰ ਮੁਕੰਮਲ ਕਰੀਏ, ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਵਿੱਚ ਇੱਕ ਵਾਰ ਫਿਰ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟੋਰਾਂਟੋ ਵਿੱਚ ਵਾਪਰੀ ਹੈ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ, ਜਦੋਂ ਕਿ 5 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਲਾਰੈਂਸ ਹਾਈਟਸ ਇਲਾਕੇ ਵਿੱਚ ਵਾਪਰੀ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਟੋਰਾਂਟੋ ਪੁਲਿਸ ਅਤੇ ਪੈਰਾਮੈਡਿਕਸ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਮੰਗਲਵਾਰ ਰਾਤ 8:30 ਵਜੇ ਇਸ ਗੋਲੀਬਾਰੀ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਨੁਸਾਰ ਇਸ ਗੋਲੀਬਾਰੀ ਵਿੱਚ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ। ਪੁਲਿਸ ਇਸ ਸਮੇਂ ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੇ ਰਾਣੀ ਐਵਨਿਊ ਅਤੇ ਫਲੈਮਿੰਗਟਨ ਰੋਡ ਦੇ ਨੇੜੇ ਇੱਕ ਕਮਾਂਡ ਪੋਸਟ ਵੀ ਸਥਾਪਿਤ ਕੀਤਾ ਹੈ। ਨਾਲ ਹੀ ਘਟਨਾ ਸਥਾਨ ਦੇ ਆਲੇ-ਦੁਆਲੇ ਲਗਾਏ ਗਏ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸ਼ੱਕੀ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮ ਨਿਰਮਾਣ ਨਾਲ ਜੁੜੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਐਂਟੀ ਕਰਪਸ਼ਨ ਬ੍ਰਾਂਚ ਨੇ ਆਮ ਆਦਮੀ ਪਾਰਟੀ ਦੇ 2 ਸਾਬਕਾ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਵਿੱਚ ਸਤਿੰਦਰ ਜੈਨ ਨੂੰ 6 ਜੂਨ ਨੂੰ ਅਤੇ ਮਨੀਸ਼ ਸਿਸੋਦੀਆ ਨੂੰ 9 ਜੂਨ 2025 ਨੂੰ ਜਾਂਚ ਲਈ ACB ਦੇ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਅਜੇ ਤੱਕ ਸਮਨਾਂ ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ACB ਨੇ ਇਸ ਮਾਮਲੇ ਵਿੱਚ 30 ਅਪ੍ਰੈਲ ਨੂੰ FIR ਦਰਜ ਕੀਤੀ ਸੀ, ਜਿਸ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 12,748 ਕਲਾਸਰੂਮਾਂ ਦੀ ਉਸਾਰੀ ਵਿੱਚ ਬੇਨੀਮੀਆਂ ਅਤੇ ਲਾਗਤ ਵਿੱਚ ਕਥਿਤ ਵਾਧੇ ਦਾ ਆਰੋਪ ਲਗਾਇਆ ਗਿਆ ਸੀ। ਇਸ ਘੁਟਾਲੇ ਦੀ ਕੁੱਲ ਰਕਮ ਲਗਭਗ 2,000 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਰੋਪ ਹੈ ਕਿ ਉਸਾਰੀ ਦੀ ਲਾਗਤ ਨੂੰ ਬੇਲੋੜਾ ਵਧਾਇਆ ਗਿਆ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਸੀ।
ਏਸੀਬੀ ਦੀ ਇਹ ਜਾਂਚ ਦਿੱਲੀ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਗਏ ਕੰਮ ਤੇ ਵੀ ਸਵਾਲ ਉਠਾ ਰਹੀ ਹੈ, ਜਿਸ ਨੂੰ ਆਪ ਸਰਕਾਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਦਾ ਕੰਮ ਲੋਕ ਨਿਰਮਾਣ ਵਿਭਾਗ ਅਧੀਨ ਕੀਤਾ ਗਿਆ ਸੀ ਅਤੇ ਇਸ ਸਮੇਂ ਦੌਰਾਨ ਕਥਿਤ ਬੇਨਿਯਮੀਆਂ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਏਸੀਬੀ ਦੀ ਇਸ ਜਾਂਚ ਨੇ ਦਿੱਲੀ ਦੀ ਰਾਜਨੀਤੀ ਵਿੱਚ ਹਲਚਲ ਵਧਾ ਦਿੱਤੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਜਾਂਚ ਏਜੰਸੀਆਂ ਦੇ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਹੋਰ ਵਿਰੋਧੀ ਪਾਰਟੀਆਂ ਇਸ ਕਥਿਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਹਮਲਾ ਕਰ ਰਹੀਆਂ ਹਨ। ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਪਹਿਲਾਂ ਹੀ ਹੋਰ ਮਾਮਲਿਆਂ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸਿਸੋਦੀਆ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ, ਜਦੋਂ ਕਿ ਸਤਿੰਦਰ ਜੈਨ ਵੀ ਇੱਕ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ। ਹੁਣ ਕਲਾਸਰੂਮ ਨਿਰਮਾਣ ਘੁਟਾਲੇ ਦੇ ਇਸ ਨਵੇਂ ਮਾਮਲੇ ਨੇ ਆਪ ਆਗੂਆਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਦੱਸ ਦਈਏ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੋਵੇਂ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮਹੱਤਵਪੂਰਨ ਅਹੁਦੇ ਤੇ ਰਹੇ ਸਨ। ਸਿਸੋਦੀਆ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਨ, ਜਦੋਂ ਕਿ ਜੈਨ ਨੇ ਸਿਹਤ ਅਤੇ ਲੋਕ ਨਿਰਮਾਣ ਵਿਭਾਗ ਵਰਗੇ ਮਹੱਤਵਪੂਰਨ ਵਿਭਾਗ ਸੰਭਾਲੇ ਸਨ।